ਤੇ ਲੋਕ ਜੱਫੀ ਪਹਿਲਾਂ ਪਾਉਂਦੇ ਨੇ, ਹੱਥ ਬਾਅਦ ਚ ਮਿਲਾਉਂਦੇ ਨੇ। ਫਾਦਰ ਦਾ ਪਿੰਡ, ਮੇਰੇ ਦਾਦਾ ਜੀ ਦਾ ਪਿੰਡ, ਪਾਕਿਸਤਾਨ ਕਿਉਂ ਜਾਣਾ ਹੈ? ਪਿਛਲੇ 70-72 ਸਾਲ ਤੋਂ ਵਿਚਾਰੇ ਉਹ ਤਰਸਦੇ ਨੇ ਕਿ ਅਸੀਂ ਸਾਰਾ ਕੁਝ ਛੱਡ ਕੇ ਆਏ ਹਾਂ ਤੇ ਲੋਕ ਲਾ ਕੇ ਚਾਬੀਆਂ ਨਾਲ ਲੈ ਕੇ ਆਏ ਵੀ ਮੁੜੇ ਹੋਣਾ। ਵਿਕਾਸ ਨੇ ਆਪਦਾ ਬੂਹਾ ਖੜਕਾਇਆ, ਅਜੇ ਬੂਹਾ ਖੁੱਲਿਆ ਨਹੀਂ ਸੀ, ਨਾਲ ਦਾ ਗੁਆਂਢੀ ਕਹਿੰਦਾ ਜੀ ਇੱਧਰ ਆ ਕੇ ਸਾਡੇ ਵੱਲ ਰਹੋ। ਤੇ ਮੈਨੂੰ ਇੰਨਾ ਵਧੀਆ ਲੱਗਾ ਕਿ ਮੈਂ ਆਪਣੇ ਅੱਖਰਾਂ 'ਚ ਬਿਆਨ ਵੀ ਨਹੀਂ ਕਰ ਸਕਦਾ। ਹਾਂਜੀ, ਤੁਸੀਂ ਇਹਨੂੰ ਲੈ ਗਏ ਕਿ ਇਹ ਤੁਹਾਨੂੰ ਲੈ ਗਿਆ? ਨਹੀਂ, ਸਾਡੇ ਦੋਨਾਂ ਨੂੰ ਮੇਰੀ ਘਰ ਵਾਲੀ ਲੈ ਕੇ ਆਈ ਹੈ ਜੀ। ਮਤਲਬ ਇੰਨੀਆਂ ਬਿਲਡਿੰਗ ਤੇ ਬਹੁਤ ਸੋਹਣਾ ਬਣਾਇਆ। अस्सलाम वालेकुम, सत श्री अकाल। मैं तुहाडा अपना नासर ढिल्लों ते तुसीं वेख रहे हो साडा चैनल पंजाबी लहर, जो तुहानूं यूट्यूब दे राहीं सारी दुनिया तक जिहड़ा साडा प्रोग्राम पहुँचदा। जे आपां ऑल ओवर द वर्ल्ड पंजाबियां दी गल करिए, आपां पंजाबी जिहड़े इधर नूं आउंदे ने पाकिस्तान नूं, उन्हां नूं लैके या पार्टीशन बेस्ड प्रोग्राम करीदे आ। उस तो हट के पंजाबी नूं लैके, पंजाबीयत नूं लैके कोशिश करीदी कि हर तरह दे प्रोग्राम जिहड़े तुहाडे रूबरू करिए। ਜਾਂ ਜਿਹੜੇ ਲੋਕ ਇੱਥੇ ਆਉਂਦੇ ਉਹਨਾਂ ਦਾ ਫਿਜ਼ੀਕਲੀ ਕਿਸ ਤਰ੍ਹਾਂ ਉਹਨਾਂ ਨੂੰ ਲੱਗਾ ਪਾਕਿਸਤਾਨ ਵਿੱਚ ਆ ਕੇ, ਉਹਨਾਂ ਦਾ ਉਹ ਆਪ ਬੀਤੀ, ਉਹਨਾਂ ਦਾ ਫਿਜ਼ੀਕਲੀ ਉਹਨਾਂ ਨੇ ਕੀ ਵੇਖਿਆ ਪਾਕਿਸਤਾਨ ਦੇ ਵਿੱਚ। ਜਿਵੇਂ ਉਹ ਪਾਕਿਸਤਾਨ ਦਾ ਪੂਰੀ ਦੁਨੀਆ 'ਤੇ ਉਹ ਹਵਾ ਜਿਹਾ ਬਣਾਇਆ ਜਾਂਦਾ, ਅਤੇ ਉਹਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਨਾ ਕਿ ਸਕ੍ਰਿਪਟਡ ਨਹੀਂ, ਪਿਓਰਲੀ ਜੋ ਲੋਕਾਂ ਨੇ ਪਾਇਆ, ਜੋ ਇੱਥੋਂ ਆ ਕੇ ਇਹਨਾਂ ਲੋਕਾਂ ਨੇ ਵੇਖਿਆ, ਉਹ ਹਕੀਕਤ ਕੀ, ਅਸਲ ਕੀ ਆ, ਲੋਕਾਂ 'ਚ ਕਿੰਨਾ ਪਿਆਰ ਹੈ, ਜਾਂ ਇੱਥੇ ਆ ਕੇ ਬਾਬੇ ਨਾਨਕ ਦੀ ਧਰਤੀ 'ਤੇ ਆ ਕੇ ਕਿਸ ਤਰ੍ਹਾਂ ਦਾ ਲੱਗਾ। ਸੋ ਇਹੀ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਰੱਖਣ ਦੀ ਕੋਸ਼ਿਸ਼ ਕਰੀ ਦੀ। ਅੱਜ ਸਾਡੇ ਨਾਲ ਸੰਧੂ ਸਾਹਿਬ, ਰਾਮ ਸਿੰਘ ਸੰਧੂ ਸਾਹਿਬ, ਉਹਨਾਂ ਦੀ ਫੈਮਿਲੀ ਆਏ ਨੇ ਨਿਊਜ਼ੀਲੈਂਡ ਤੋਂ, ਅਤੇ ਉਹਨਾਂ ਨਾਲ ਆਪਾਂ ਅੱਜ ਦੀ ਗੱਲਬਾਤ ਕਰਨੀ ਆ। ਅੱਜ ਦੀ ਜੋ ਇੱਥੇ ਪਹੁੰਚੇ ਪਾਕਿਸਤਾਨ, ਉਹਦੇ ਬਾਰੇ ਸਾਂਝ ਪਾਵਾਂਗੇ ਵੀ ਉਹਨਾਂ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗਿਆ। ਸੋ ਉਹਦੀ ਸਾਂਝ ਪਾਈ ਦੀ ਹੈ ਵੀ ਤੁਹਾਡੇ ਤੱਕ, ਵੀ ਤਾਂ ਕਿ ਹੋਰ ਇਹਨਾਂ ਨੂੰ ਵੇਖ ਕੇ, ਜਿਨ੍ਹਾਂ ਨੇ ਫਿਜ਼ੀਕਲੀ ਇੱਥੇ ਆ ਕੇ ਪਾਕਿਸਤਾਨ ਨੂੰ ਕਿੱਦਾਂ ਦਾ ਪਾਇਆ, ਉਹਨਾਂ ਨੂੰ ਵੇਖ ਕੇ ਹੋਰ ਲੋਕ ਵੀ ਅਟਰੈਕਟ ਹੋਣ, ਇੱਧਰ ਨੂੰ ਆਉਣ, ਪਾਕਿਸਤਾਨ ਨੂੰ ਆਉਣ। ਸੋ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਸੰਧੂ ਸਾਹਿਬ ਦੇ ਨਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਜਨਾਬ ਤੁਹਾਨੂੰ ਪਾਕਿਸਤਾਨ। ਬਹੁਤ ਮਿਹਰਬਾਨੀ ਜੀ, ਬੜਾ ਵਧੀਆ ਲੱਗਾ ਇੱਥੇ ਆ ਕੇ। ਨਾਂ ਪਹਿਲਾਂ ਤਾਂ ਨਾਮ ਪੂਰਾ ਆਪਣਾ ਦੱਸ। ਮੇਰਾ ਨਾਮ ਹੈ ਜੀ ਰਾਮ ਸਿੰਘ ਸੰਧੂ, ਫਰੋਮ ਆਕਲੈਂਡ, ਨਿਊਜ਼ੀਲੈਂਡ। ਅਤੇ ਮੇਰੇ ਬੜੇ ਚਿਰ ਦੀ ਇੱਛਾ ਸੀਗਾ ਮੈਂ ਦਰਸ਼ਨ ਕਰਕੇ ਆਵਾਂ, ਅਤੇ ਤੁਹਾਡੀਆਂ ਮੈਂ ਬਹੁਤ ਸਾਰੀਆਂ ਵੀਡੀਓ ਵੀ ਦੇਖੀਆਂ ਸੀ ਜਿਨ੍ਹਾਂ ਤੋਂ ਮੈਂ ਇੰਸਪਾਇਰ ਹੋਇਆ। ਇੱਛਾ ਮੇਰੀ ਬਹੁਤ ਪਹਿਲਾਂ ਸੀ, ਕਿਉਂਕਿ ਮੇਰੇ ਫਾਦਰ ਦਾ ਪਿੰਡ, ਮੇਰੇ ਦਾਦਾ ਜੀ ਦਾ ਪਿੰਡ, ਉਦੋਂ ਲੱਗਦਾ ਸੀ ਕਿ ਜਾ ਕੇ ਵੇਖ ਕੇ ਆਈਏ ਵੀ ਉੱਥੇ ਕਿਤੇ ਨਾ ਕਿਤੇ ਪਹਿਲਾਂ ਵੀ ਚਿਨੰਗ ਫੁੱਟਦੀ ਸੀ। ਹਾਂ ਬਿਲਕੁਲ, ਪਹਿਲਾਂ ਫੁੱਟਦੀ ਸੀਗੀ, ਅਤੇ ਹੁਣ ਜਦੋਂ ਤੁਹਾਡੀਆਂ ਵੀਡੀਓ ਦੇਖ ਕੇ ਉਹ ਚਿਨੰਗ ਫਿਰ ਸਾਨੂੰ ਮੌਕਾ ਮਿਲ ਗਿਆ ਅਤੇ ਪ੍ਰੋਗਰਾਮ ਬਣਾਇਆ, ਚਲੋ ਜਾ ਕੇ ਆਉਂਦੇ ਹਾਂ। ਅਤੇ ਜਦੋਂ ਅਸੀਂ ਇਸ ਧਰਤੀ 'ਤੇ ਆਏ ਹਾਂ, ਸਾਨੂੰ ਇੰਨਾ ਵਧੀਆ ਲੱਗਾ ਕਿ ਜਿਵੇਂ ਅਸੀਂ ਪ੍ਰਦੇਸ਼ ਤੋਂ ਵਾਪਸ ਆਪਦੇ ਪਿੰਡ ਆ ਰਹੇ ਹਾਂ। ਅਤੇ ਇੱਥੇ ਆਉਣ ਲਈ ਪਹਿਲਾਂ ਮੇਰੇ ਪੇਰੈਂਟਸ ਵੀ ਕਹਿੰਦੇ ਸੀਗੇ ਕਿ ਪਾਕਿਸਤਾਨ ਕਿਉਂ ਜਾਣਾ ਹੈ, ਵੀ ਉੱਥੇ ਸੇਫ ਨਹੀਂ ਹੈਗਾ, ਹੈ ਨਾ। ਅਤੇ ਪਰ ਇੱਥੇ ਆ ਕੇ ਜੋ ਮੈਨੂੰ ਪਿਆਰ ਮਿਲਿਆ, ਪਿਆਰ ਮੁਹੱਬਤ, ਜੋ ਜਿਸ ਤਰੀਕੇ ਨਾਲ ਲੋਕ ਸਾਨੂੰ ਆ ਕੇ ਮਿਲੇ ਜੱਫੀਆਂ ਪਾ ਕੇ, ਅਤੇ ਮੈਨੂੰ ਇੰਨਾ ਵਧੀਆ ਲੱਗਾ ਕਿ ਮੈਂ ਆਪਣੇ ਅੱਖਰਾਂ 'ਚ ਬਿਆਨ ਵੀ ਨਹੀਂ ਕਰ ਸਕਦਾ ਕਿ ਇੰਨਾ ਪਿਆਰ ਕਰਨ ਵਾਲੇ ਲੋਕ ਇੱਥੇ ਰਹਿੰਦੇ ਨੇ। ਪੁੱਛਣ ਤੋਂ ਬਗੈਰ ਹੀ ਤੁਸੀਂ ਵਾਹਵਾ ਕੁਛ ਦੱਸ ਦਿੱਤਾ। ਅਤੇ ਮੈਂ ਨਾਲ ਦੀ ਨਾਲ ਮੁੰਡੇ ਦਾ ਵੀ ਤਾਰਫ ਕਰਾਉਣਾ। ਕੀ ਨਾਂ ਛੋਟੇ? ਮੇਰਾ ਨਾਂ ਹਰਸ਼ਵੀਰ ਸਿੰਘ ਸੰਧੂ, ਫਰੋਮ ਆਕਲੈਂਡ ਜੀ। ਆਕਲੈਂਡ। ਹਾਂਜੀ। ਅਤੇ ਕਿੰਨੀ ਉਮਰ ਹੈ? ਮੇਰੀ 30। ਹਾਂਜੀ। ਉਮਰ ਤਾਂ ਥੋੜ੍ਹੀ ਹੈ। ਸਟੱਡੀ ਕਰਦੇ? ਹਾਂ, ਸਟੱਡੀ ਕਰਦਾ। ਅੱਛਾ। ਅਤੇ ਤੁਸੀਂ ਸੰਧੂ ਸਾਹਿਬ ਦੇ ਬੇਟੇ ਪੁੱਤਰ ਨੂੰ ਨਾਲ ਲੈ ਕੇ ਆਏ? ਹਾਂਜੀ। ਤੁਸੀਂ ਇਹਨੂੰ ਲੈ ਕੇ ਕਿ ਇਹ ਤੁਹਾਨੂੰ ਲੈ ਗਿਆ? ਨਹੀਂ, ਸਾਡੇ ਦੋਨਾਂ ਨੂੰ ਮੇਰੀ ਘਰ ਵਾਲੀ ਲੈ ਕੇ ਆਈ ਹੈ ਜੀ। ਉਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਸ਼ੌਕ ਸੀਗਾ। ਅੱਛਾ। ਹਾਂ ਬਿਲਕੁਲ। ਠੀਕ। ਫੈਮਿਲੀ ਨਾਲ ਆਏ? ਹਾਂ, ਫੈਮਿਲੀ ਨਾਲ ਆਏ ਆ। ਅੱਛਾ ਸੰਧੂ ਸਾਹਿਬ, ਵੀਜ਼ਾ ਪ੍ਰੋਸੈਸ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੋਈ? ਮੈਂ ਕਹਿੰਦਾ ਇੰਨਾ ਜ਼ਿਆਦਾ ਸੌਖਾ ਵੀਜ਼ਾ ਹੈ ਜੀ, ਅਤੇ 48 ਘੰਟੇ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ। ਮੈਂ ਇੱਕ ਦਿਨ ਅਪਲਾਈ ਕੀਤਾ, ਅਗਲੇ ਦਿਨ ਉੱਥੇ ਛੁੱਟੀ ਸੀ, ਐਂਡ ਤੀਜੇ ਦਿਨ ਮੈਨੂੰ ਮੇਲ ਆ ਗਈ ਯੂਅਰ ਵੀਜ਼ਾ ਗ੍ਰਾਂਟਡ। ਵੀਜ਼ਾ ਮਿਲ ਗਿਆ? ਇੰਨਾ ਸੌਖਾ ਕਿਸੇ ਵੀ ਕੰਟਰੀ ਦਾ ਵੀਜ਼ਾ ਨਹੀਂ ਗਾ। ਸੌਖਾ ਮਿਲ ਗਿਆ? ਹਾਂ, ਬਹੁਤ ਹੀ ਜ਼ਿਆਦਾ ਸੌਖਾ। ਅਤੇ ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ
ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵਿਚਾਰੇ ਲੋਕ ਬੈਠੇ ਨੇ ਵੀ ਉਹਨਾਂ ਨੂੰ ਵੀਜ਼ਾ ਸਿਸਟਮ ਕਿਸੇ ਤਰ੍ਹਾਂ ਆਸਾਨ ਕੀਤਾ ਜਾਵੇ। ਬਿਲਕੁਲ ਉਹਨਾਂ ਲਈ ਆਸਾਨ ਜਿਹੜੇ ਇੱਧਰ ਬੈਠੇ ਨੇ ਵਿਚਾਰੇ ਸਾਡੇ ਭਾਈ ਉਹਨਾਂ ਨੂੰ ਵੀ ਇੰਡੀਆ ਵਾਲੇ ਵੀਜ਼ਾ ਈਜ਼ੀ ਕਰ ਦੇਣ ਜਾਂ ਤਾਂ ਕਿ ਉਹ ਆਪਦਾ ਪਿੰਡ ਵੇਖ ਆਉਣ। ਹਾਂਜੀ ਉਹਨੇ ਕਮ ਸੇ ਕਮ ਜਿਹੜੇ 올ਡ ਏਜ ਨੇ ਜਿਹੜੇ ਅਬਵ 70 ਹੈਗੇ ਆ ਉਹਨਾਂ ਨੂੰ ਤੇ 60 70 ਉਹਨਾਂ ਨੂੰ ਤੇ ਈਜ਼ੀਲੀ ਮਿਲਣਾ ਚਾਹੀਦਾ। ਪਿਛਲੇ 70 72 ਸਾਲ ਤੋਂ ਵਿਚਾਰੇ ਉਹ ਤਰਸਦੇ ਨੇ ਕਿ ਅਸੀਂ ਸਾਰਾ ਕੁਝ ਛੱਡ ਕੇ ਆਏ ਆ ਤੇ ਲੋਕ ਲਾ ਕੇ ਚਾਬੀਆਂ ਨਾਲ ਲੈ ਕੇ ਆਏ ਵੀ ਮੁੜੇ ਹੋਣਾ। ਤੇ ਹੁਣ ਵੀ ਉਹਨਾਂ ਨੂੰ ਬੜਾ ਜੀ ਕਰਦਾ। ਚਾਬੀਆਂ ਵੀ ਜਗਾਲੀਆਂ ਹੋ ਗਈਆਂ, ਤਾਲੇ ਵੀ ਜਗਾਲੇ ਹੋ ਗਏ। ਹਾਂ ਬਿਲਕੁਲ ਜੀ। ਅੱਛਾ ਕਿਸ ਤਰ੍ਹਾਂ ਕਿੱਥੇ ਕਿੱਥੇ ਗਏ ਹੁਣ ਤੱਕ ਪਾਕਿਸਤਾਨ? ਅਸੀਂ ਜਦੋਂ ਆਏ ਸੀਗੇ ਸਿੱਧੇ ਅਸੀਂ ਕਰਤਾਰਪੁਰ ਸਾਹਿਬ ਚਲੇ ਗਏ ਤੇ ਕਰਤਾਰਪੁਰ ਜਾ ਕੇ ਉੱਥੇ ਕਾਫੀ ਸਿਕਿਉਰਿਟੀ ਹੈ, ਕਾਫੀ ਸਿਕਿਉਰਿਟੀ ਚੋਂ ਲੰਘਣਾ ਪੈਂਦਾ ਤੇ ਉੱਥੇ ਅਸੀਂ ਦਰਸ਼ਨ ਕੀਤੇ ਤੇ ਉੱਥੇ ਅਸੀਂ 2 ਘੰਟੇ ਤਕਰੀਬਨ ਗੁਜ਼ਾਰੇ ਤੇ ਲੰਗਰ ਛਕਿਆ, ਇਸ਼ਨਾਨ ਕੀਤਾ। ਇੰਨਾ ਸੋਹਣਾ ਗੁਰਦੁਆਰਾ ਮੈਂ ਐਕਸਪੈਕਟ ਨਹੀਂ ਸੀ ਕਰਦਾ ਵੀ ਇੰਨਾ ਵੱਡਾ ਤੇ ਖੁੱਲ੍ਹਾ, ਮਤਲਬ ਇੰਨੀਆਂ ਬਿਲਡਿੰਗਸ ਤੇ ਬਹੁਤ ਬਹੁਤ ਸੋਹਣਾ ਬਣਾਇਆ, ਵਧੀਆ ਲੱਗਾ। ਹਾਂ ਤੇ ਮੈਨੂੰ ਪਤਾ ਲੱਗਾ ਵੀ ਉਧਰੋਂ ਜਿਹੜੇ ਲੋਕ ਇੰਡੀਆ ਤੋਂ ਆਉਣਾ ਚਾਹੁੰਦੇ ਆ ਨਾ ਉਹਨਾਂ ਲਈ ਸਿਸਟਮ ਥੋੜਾ ਕੰਪਲੀਕੇਟਡ ਹੈ। ਅੱਛਾ ਮੈਂ ਕੱਲ ਵੀ ਇਹਦੇ ਤੇ ਗੱਲ ਕਰਨ ਡਿਆ ਵੀ ਉਹਦੇ ਵਿੱਚ ਜਿਹੜਾ ਇੱਕ ਤਾਂ ਥੋੜਾ ਜਿਹਾ ਪਹਿਲਾਂ ਵੀ ਸੀ ਬਜ਼ੁਰਗ ਕਈਆਂ ਦੇ ਤੇ ਪਾਸਪੋਰਟ ਹੀ ਨਹੀਂ ਹੈ, ਉਸ ਹੁਣ ਜਿਹੜੇ ਸਿੱਧੇ ਲੋਕ ਪਿੰਡਾਂ ਦੇ ਆਉਣਾ ਚਾਹੁੰਦੇ ਉਹਨਾਂ ਨੂੰ ਰਜਿਸਟ੍ਰੇਸ਼ਨ ਦਾ ਨਹੀਂ ਪਤਾ। ਆਹੋ ਰਜਿਸਟਰ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾਵੇ ਤੇ ਤਾਦਾਦ ਵੱਧ ਸਕਦੀ ਹੈ, ਨਾ ਕਿ ਡਰਾਇਆ ਜਾਵੇ ਜਿਵੇਂ ਡੀਜੀਪੀ ਨੇ ਡਰਾਤਾ ਥੋੜਾ। ਇੱਕ ਤਾਂ ਜਿਹੜੀ ਪਾਸਪੋਰਟ ਵਾਲੀ ਸ਼ਰਤ ਹੈ ਨਾ ਉਹ ਖਤਮ ਹੋਣੀ ਚਾਹੀਦੀ ਤੇ ਦੂਜਾ ਜਿਹੜਾ ਰਜਿਸਟ੍ਰੇਸ਼ਨ ਵਾਲਾ ਕੰਮ ਹੈ ਤੁਸੀਂ ਰਜਿਸਟਰ ਕਰੋ ਫਿਰ ਪੁਲਿਸ ਤੁਹਾਡੀ ਵੈਰੀਫਿਕੇਸ਼ਨ ਕਰੇਗੀ ਹੈ ਨਾ ਤੇ ਉਹਦੇ ਕਰਕੇ ਬਹੁਤੇ ਲੋਕ ਨਹੀਂ ਆ ਸਕਦੇ। ਆਉਣਾ ਬਹੁਤ ਚਾਹੁੰਦੇ ਨੇ, ਬਹੁਤ ਲੋਕ ਆਉਣਾ ਚਾਹੁੰਦੇ ਨੇ। ਹਾਂਜੀ ਕਰਤਾਰਪੁਰ ਕਿਵੇਂ ਲੱਗਾ ਬਾਈ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਲੱਗਿਆ। ਤੇ ਕਰਤਾਰਪੁਰ ਤੋਂ ਫਿਰ ਕਿੱਧਰ ਗਏ? ਕਰਤਾਰਪੁਰ ਤੋਂ ਫਿਰ ਪੰਜਾ ਸਾਹਿਬ, ਫਿਰ ਉੱਥੇ ਗਏ ਪਿਸ਼ਾਵਰ, ਸਾਰਾ ਕੁਝ ਤੇ ਸਮਾਧ ਵਗੈਰਾ ਦੇਖੀ, ਵਧੀਆ ਲੱਗਿਆ। ਕਿਹੜੀ ਚੀਜ਼ ਵਧੀਆ ਲੱਗੀ ਪਾਕਿਸਤਾਨ ਦੀ? ਪਾਕਿਸਤਾਨ ਦੀ ਬੋਲੀ ਵੈਲਕਮ ਕਰਦੇ ਆ। ਹਾਂਜੀ ਪਿਆਰ ਲੋਕਾਂ ਦਾ, ਪਿਆਰ ਨਾਲ ਮਿਲਦੇ ਨੇ, ਜੁਲਦੇ ਨੇ। ਤੇ ਇੰਡੀਆ ਵੀ ਗਏ ਹੋ? ਹਾਂ ਇੰਡੀਆ ਵੀ ਗਏ ਆ। ਤੇ ਡਿਵੈਲਪਮੈਂਟ ਪੱਖੋਂ ਕਿਵੇਂ ਲੱਗਦਾ? ਡਿਵੈਲਪਮੈਂਟ ਬਹੁਤ ਵਧੀਆ ਲੱਗਿਆ। ਇੰਡੀਆ ਦੀ ਵਧੀਆ ਕਿ ਇੱਥੋਂ ਦੀ? ਦੋਨਾਂ ਦੀ ਠੀਕ ਹੈ ਪਰ ਬਰਾਬਰ ਹੀ ਹੈ। ਬਰਾਬਰ ਹੀ ਹੈ। ਹਾਂਜੀ ਜੋਈ ਸੰਧੂ ਸਾਹਿਬ ਮੁੰਡਾ ਹੁਣ ਵਿੱਚ ਕੁਝ ਗੱਲ ਰੱਖਣ ਡਿਆ। ਜਿਹੜੇ ਭਾਜੀ ਇੱਥੇ ਮੋਟਰਵੇਜ਼ ਵੇਖੀਆਂ ਤੁਹਾਡੇ ਹਾਈਵੇ, ਹਾਂਜੀ ਇਹਨੇ ਹਾਈਵੇ ਨਿਊਜ਼ੀਲੈਂਡ 'ਚ ਵਧੀਆ ਨਹੀਂ ਹੈਗੇ ਤੇ ਪਤਾ ਹੀ ਨਹੀਂ ਲੱਗਦਾ 120 ਦੀ ਸਪੀਡ ਤੁਹਾਡੇ 129 ਤੇ ਜਾ ਸਕਦੇ ਹੋ, 150 ਦੀ ਸਪੀਡ ਆ ਮੈਕਸਿਮਮ ਹਾਈਵੇ ਤੇ ਨਾ। ਤੇ ਅੱਛਾ ਉਹਦੇ ਵਿੱਚ ਨਾ ਆਪਣੀ ਥੋੜੀ ਮੈਂ ਥੋੜਾ ਗੱਲ ਵਿੱਚ ਟੁੱਟ ਗਈ ਸੀ, ਵੀਜ਼ਾ ਜਿਹੜੇ ਰਜਿਸਟ੍ਰੇਸ਼ਨ ਦੀ ਆਪਣੀ ਗੱਲ ਹੋਣੀ ਸੀ। ਹਾਂਜੀ ਹਾਂਜੀ ਤੇ ਉਹਦੇ ਵਿੱਚ ਆਪਾਂ ਵੀਜ਼ੇ ਦੀ ਸ਼ਰਤ ਖਤਮ ਕੀਤੀ ਜਾਵੇ ਤਾਂ ਤਾਦਾਦ ਵੱਧ ਸਕਦੀ ਹੈ। ਲੋਕਾਂ ਨੂੰ ਸਪੋਜ਼ ਫੈਸਿਲਿਟੇਟ ਕੀਤਾ ਜਾਵੇ, ਉਹਨਾਂ ਦੀ ਕੋਈ ਬੈਂਚ ਜਾਂ ਹੈਲਪ ਡੈਸਕ ਐਸੇ ਬਣਾਏ ਜਾਣ ਜਿਹੜੀ ਉਹਨਾਂ ਲੋਕਾਂ ਦੀ ਰਜਿਸਟ੍ਰੇਸ਼ਨ ਜਿਹੜੀ ਵਾ ਆਪਣੇ ਤੌਰ ਤੇ ਕਰ ਦੇਣ। ਹਾਂਜੀ ਹਾਂਜੀ ਜਾਂ ਜਿਹੜੇ ਲੋਕ $20 ਨਹੀਂ ਖਰਚ ਕਰ ਸਕਦੇ ਉਹਨਾਂ ਦੀਆਂ ਥੋੜੀਆਂ ਆਰਗੇਨਾਈਜੇਸ਼ਨਸ ਨੇ ਜਾਂ ਲਾਇਨਸ ਕਲੱਬ ਨੇ ਹਰ ਜ਼ਿਲ੍ਹੇ ਦੇ ਵਿੱਚ, ਉਹ ਪ੍ਰੋਵਾਈਡ ਕਰ ਦੇਣ $20। ਗੱਲ $20 ਦੀ ਨਹੀਂ, $20 ਹਰੇਕ ਬੰਦਾ ਅਫੋਰਡ ਕਰ ਸਕਦਾ ਜੀ, ਪਰ ਗੱਲ ਹੈਗੀ ਫਾਰਮੈਲਿਟੀਜ਼ ਦੀ ਨਾ। ਤੇ ਕਿਉਂਕਿ ਤੁਸੀਂ ਇੱਕ ਸਿਰਫ ਸਿੰਗਲ ਵਿੰਡੋ ਸਿਸਟਮ ਬਣਾਓ ਕਿ ਬੰਦਾ ਆਪਦਾ ਆਧਾਰ ਕਾਰਡ ਲੈ ਕੇ ਆਉਂਦਾ ਹੈ ਤੇ ਉਹਨੂੰ ਦੱਸ ਦਿਓ ਵੀ ਤੂੰ ਕੱਲ ਨੂੰ ਜਾ ਸਕਦਾ ਜਾਂ ਪਰਸੋਂ ਜਾ ਸਕਣਾ ਹੈ ਨਾ। ਉਹ ਸਿੰਪਲ ਜਿਹਾ ਤਰੀਕਾ ਹੋਣਾ ਚਾਹੀਦਾ। ਸਿੰਪਲ ਤਰੀਕੇ ਦੇ ਨਾਲ ਤਾਦਾਦ ਜਿਹੜੀ ਆ ਅਗਰ ਹੋ ਜਾਏ ਤਾਂ ਵੱਧ ਸਕਦੀ ਹੈ। ਵੱਧ ਸਕਦੀ ਹੈ ਬਿਲਕੁਲ। ਨਾਲੇ ਇੱਥੇ ਜਿਹੜੇ ਬੰਦੇ ਨੇ ਆਉਣਾ ਹੈ ਉਹਨੇ 4-5 ਘੰਟਿਆਂ ਦੇ ਵਿੱਚ ਵਾਪਸ ਮੁੜ ਜਾਣਾ, ਉਹਨੇ ਕੀ ਕਰਨਾ ਇੱਥੇ ਆ ਕੀ ਕਰ ਜਾਣਾ ਹੈ ਨਾ। ਤੇ ਇਹ ਤਾਂ ਗੱਲਾਂ ਨੇ, ਸਾਡੇ ਡੀਜੀਪੀ ਨੇ ਵੀ ਕਾਫੀ ਲੋਕਾਂ ਨੇ ਕੰਡੈਮ ਕੀਤਾ ਕਿ ਤੂੰ ਗਲਤ ਸਟੇਟਮੈਂਟ ਦਿੱਤੀ ਹੈ ਨਾ। ਕਾਫੀ ਲੋਕ। ਅੱਛਾ ਹੋਰ ਇਹ ਦੱਸੋ ਵੀ ਹੁਣ ਪਲੈਨਿੰਗ ਵੈਸੇ ਕੀ ਆ ਪਾਕਿਸਤਾਨ, ਹੋਰ ਕੀ ਵੇਖਣਾ? ਇੱਕ ਤਾਂ ਨਨਕਾਣਾ ਸਾਹਿਬ ਜਾਣਾ ਜੀ, ਹਲੇ ਜਾਣਾ ਸੱਚਾ ਸੌਦਾ ਨਨਕਾਣਾ ਸਾਹਿਬ, ਤੇ ਜਿੰਨੇ ਉੱਥੇ ਗੁਰਦੁਆਰੇ ਨਨਕਾਣਾ ਸਾਹਿਬ ਹੈਗੇ ਨੇ ਉਹ ਸਾਰਿਆਂ ਦੇ ਦਰਸ਼ਨ ਕਰਕੇ ਤੇ ਵਾਪਸ ਲਾਹੌਰ। ਫਿਰ ਲਾਹੌਰ ਇੱਕ ਦਿਨ ਇਨਰ ਵੇਖਣਾ ਤੇ ਇੱਕ ਦਿਨ ਆਊਟਰ। ਅੱਛਾ ਇੱਕ ਦਿਨ ਅੰਦਰ ਆ 2 ਦਿਨ ਲਾਹੌਰ ਲਾਉਣੇ ਨੇ। 2 ਦਿਨ ਲਾਹੌਰ ਵਾਲੇ। ਅੱਛਾ ਸੰਧੂ ਸਾਹਿਬ ਜਿਹੜੇ ਹੋਰ ਤੁਸੀਂ ਤੇ ਆ ਗਏ ਵੀਜ਼ਾ ਲੈ ਲਿਆ, ਹਾਂਜੀ ਜਿਹੜੇ ਹੋਰ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰੋਗੇ ਕਿਸ ਤਰ੍ਹਾਂ ਵੀਜ਼ਾ ਲਿਆ ਜਾਂਦਾ? ਪ੍ਰੋਸੈਸ ਬਾਰੇ। ਪ੍ਰੋਸੈਸ ਇੰਨਾ ਸਿੰਪਲ ਹੈ ਜੀ।
ਇੱਕ ਈਮੇਲ ਹੈ ਤੁਹਾਡੇ shrines@yahoo.com ਦੀ ਨਾ, shrines@yahoo.com। ਉਹਦੇ ਤੇ ਜਾ ਕੇ ਤੁਸੀਂ ਈਮੇਲ ਕਰਨੀ ਹੈ ਕਿ ਮੈਂ ਪਾਕਿਸਤਾਨ 'ਚ ਆਪਣੇ ਗੁਰਦੁਆਰਿਆਂ 'ਚ ਜਾਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ, ਤੇ ਉਹ ਬੜਾ ਸਿੰਪਲ ਮੈਥਡ ਹੈ। ਉਹਦੇ 'ਚ ਤੁਸੀਂ ਆਪਦਾ ਪਾਸਪੋਰਟ ਨੰਬਰ ਦੇਣਾ ਹੈ, ਤੇ ਤੁਹਾਨੂੰ ਦੂਜੇ ਦਿਨ ਹੀ ਤੁਹਾਨੂੰ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਾਕਿਸਤਾਨ ਦੀ, ਹਾਂਜੀ, ਉਹ WhatsApp ਤੇ ਤੁਹਾਨੂੰ ਆ ਜਾਂਦੀ ਹੈ ਉਹਦੀ ਲੈਟਰ ਇਨਵੀਟੇਸ਼ਨ ਨਾ। ਬਸ ਉਹ ਇਨਵੀਟੇਸ਼ਨ ਨਾਲ ਲਾਉਣੇ, ਨਾਲ ਤੁਸੀਂ ਆਪਦੇ ਪਾਸਪੋਰਟ ਦੀ ਕਾਪੀ ਲਾਉਣੀ ਹੈ, ਉਹ ਖਿੱਚ ਕੇ ਫੋਟੋ, ਤੇ ਆਪਦੀ ਫੋਟੋ ਲਾਉਣੀ ਹੈ, ਤੇ ਤੀਜੇ 48 ਘੰਟਿਆਂ 'ਚ ਤੁਹਾਨੂੰ ਉਹਦੀ ਵੀਜ਼ਾ ਗ੍ਰਾਂਟ ਲੈਟਰ ਮਿਲ ਜਾਂਦੀ ਹੈ। ਵਾਹ ਜੀ, ਸਸਤਾ ਸੌਖਾ ਵੈਰੀ ਬਹੁਤ ਹੀ ਸੌਖਾ। ਜਿਹੜੇ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਸੰਧੂ ਸਾਹਿਬ ਅੱਗੇ ਵੀ ਇੱਕ ਦੋ ਪ੍ਰੋਗਰਾਮਸ ਦੇ ਵਿੱਚ ਦੱਸਿਆ ਵਾ, etpbshrines@yahoo.com ਇਹਨਾਂ ਦੀ ਈਮੇਲ ਆਈਡੀ। ਹਾਂਜੀ, ਉਹ ਤੁਸੀਂ ਸਿੰਪਲੀ ਮੇਲ ਕਰੋ ਆਪਣੇ ਪਾਸਪੋਰਟ ਨੰਬਰ ਦੇ ਕੇ ਅਸੀਂ ਪਾਕਿਸਤਾਨ ਵਿਜ਼ਿਟ ਕਰਨਾ ਚਾਹੁੰਦੇ ਹਾਂ, ਹਾਂਜੀ, ਉਹ ਤੁਹਾਨੂੰ ਉਹਦਾ ਰਿਪਲਾਈ ਦੇਣਗੇ, ਉਹਦੇ 'ਚ ਆਪਣਾ ਫੋਨ ਨੰਬਰ WhatsApp ਨੰਬਰ ਛੱਡੋ, ਉੱਤੇ ਸਿੰਪਲੀ ਇਨਵੀਟੇਸ਼ਨ ਭੇਜ ਦਿਓ, ਹਾਂਜੀ, ਬਿਲਕੁਲ, ਤੇ ਉਹ ਤੁਹਾਨੂੰ ਵੀਜ਼ਾ ਗ੍ਰਾਂਟ ਜਿਹੜਾ ਵਾ ਬਹੁਤ ਸੌਖਾ, ਹੋ ਬਹੁਤ ਜਾਂਦਾ। ਸੌਖਾ। ਜੇ ਕੋਈ ਤੁਹਾਡਾ ਪਾਕਿਸਤਾਨ ਦੇ ਵਿੱਚ ਰੈਫਰੈਂਸ ਹੋਵੇ ਤੇ ਉਹਦਾ ਰੈਫਰੈਂਸ ਦੇ ਲਵੋ, ਉਹਦੇ ਲੋ ਇਨਵੀਟੇਸ਼ਨ ਮੰਗਾ ਲਓ, ਉਹ ਵੀ ਸੌਖਾ ਕੰਮ ਹੈ, ਕੋਈ ਮੁਸ਼ਕਿਲ ਨਹੀਂ ਹੈਗਾ। ਹਾਂਜੀ, ਹਾਂਜੀ, ਵੀਜ਼ਾ ਲੈਣਾ ਹੋਵੇ ਔਖਾ ਕੰਮ ਨਹੀਂ ਹੈਗਾ, ਹਾਂ, ਤੇ ਵੀਜ਼ਾ ਬਹੁਤ ਸੌਖਾ ਹੈ, ਬਹੁਤ ਸੌਖਾ। ਅੱਛਾ, ਉਹਦੇ 'ਚ ਹੁਣ ਜਿਹੜੇ ਦੋਸਤਾਂ ਨੂੰ ਮਿਲ ਕੇ ਆਏ ਤੇ ਜਿਨ੍ਹਾਂ ਨੂੰ ਨਹੀਂ ਦੱਸਿਆ ਹੁਣ ਵੀ ਪਾਕਿਸਤਾਨ ਜਾਣਾ, ਤੇ ਉਹਨਾਂ ਨੂੰ ਆਪਣੀ ਫੀਲਿੰਗਸ ਜਿਸ ਤਰ੍ਹਾਂ ਦੀਆਂ ਪਾਈਆਂ ਉਸ ਤਰ੍ਹਾਂ ਦੀਆਂ ਕੈਮਰੇ ਦੇ ਸਾਹਮਣੇ ਵੀ ਦੱਸੋ ਵੀ ਕੀ ਪਾਇਆ ਤੁਸੀਂ ਪਾਕਿਸਤਾਨ। ਮੈਂ ਤਾਂ ਹਰ ਇੱਕ ਬੰਦਾ ਜਿਹੜੇ ਮੇਰੇ ਕੰਟੈਕਟ ਦੇ ਵਿੱਚ ਹੈਗਾ ਤੇ ਜਿਹੜੇ ਨਹੀਂ ਵੀ ਹੈਗੇ, ਉਹਨਾਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਇੱਕ ਵਾਰੀ ਆਓ ਜ਼ਰੂਰ, ਕਿਉਂਕਿ ਇੱਥੇ ਆ ਕੇ ਤੁਹਾਨੂੰ ਇੰਨਾ ਵਧੀਆ ਲੱਗੇਗਾ ਕਿ ਤੁਸੀਂ ਕਹੋਗੇ ਦੁਬਾਰਾ ਜ਼ਰੂਰ ਜਾਈਏ, ਹੈ ਨਾ। ਮੈਂ ਤਾਂ ਕੱਲ ਗੱਲ ਕਰ ਰਿਹਾ ਸੀ, ਮੈਂ ਕਿਹਾ ਇੱਥੇ ਲਾਹੌਰ 'ਚ ਛੋਟਾ ਜਿਹਾ ਘਰ ਕਿਰਾਏ 'ਤੇ ਲੈ ਲਈਏ, ਵੀ 1 ਸਾਲ ਇੰਡੀਆ ਆਇਆ ਕਰਾਂਗੇ ਤੇ 1 ਸਾਲ ਇੱਥੇ ਆਇਆ ਕਰਾਂਗੇ, ਇੰਨਾ ਵਧੀਆ ਜੀ ਲੱਗਦਾ ਇੱਥੇ। ਸ਼ਾਪਿੰਗ ਵੱਲੋਂ ਵੀ ਬੀਬੀਆਂ ਦਾ ਵਾਵਾ, ਸ਼ਾਪਿੰਗ ਦਾ ਤਾਂ ਅਜੇ ਮੌਕਾ ਨਹੀਂ ਮਿਲਿਆ, ਤੇ ਮੈਨੂੰ ਲੱਗਦਾ ਜੇਬ ਕਾਫੀ ਢੀਲੀ ਕਰਾਉਣਗੇ ਮੇਰੀ। ਚਲੋ ਜੀ, ਇਹ ਵੀ ਇੱਕ ਕੀ ਕਹਿੰਦੇ ਹੁੰਦੇ ਆ ਵੀ ਯਾਦਦਾਸ਼ਤ ਹੋਣੀ। ਹਾਂ, ਬਿਲਕੁਲ, ਸ਼ਾਪਿੰਗ ਕਰ ਗਏ ਆ, ਤੇ ਕਿਉਂਕਿ ਕਰੇਜ਼ ਹੈ, ਮੈਂ ਸੁਣਿਆ ਵੀ ਕਰੇਜ਼ ਇੱਧਰੋਂ ਇੱਧਰਲਿਆਂ ਨੂੰ ਉੱਧਰ ਦੀਆਂ ਚੀਜ਼ਾਂ ਦਾ, ਇੱਧਰਲੀਆਂ ਚੀਜ਼ਾਂ ਦਾ, ਬਿਲਕੁਲ, ਬਿਲਕੁਲ। ਅੱਛਾ, ਇਹਨਾਂ ਦੇ ਰਾਹੀਂ ਮੈਂ ਕਹਿੰਦਾ ਨਾ ਵੀ ਇਹ ਲੋਕ ਆਉਂਦੇ ਜਿਸ ਤਰ੍ਹਾਂ ਤੁਸੀਂ ਆਏ ਹੋ, ਹਾਂਜੀ, ਕੋਈ 5-7-10 ਲੱਖ ਰੈਵਨਿਊ ਜਿਹੜਾ ਵਾ ਪਾਕਿਸਤਾਨ ਦੇ ਵਿੱਚ ਆਉਂਦਾ ਹੀ ਹੈ, ਬਿਲਕੁਲ ਨਹੀਂ ਹੁੰਦਾ, ਹਾਂਜੀ, ਪਾਕਿਸਤਾਨ ਦਾ ਫਾਇਦਾ। ਉਵੇਂ ਵੀ ਜਿਵੇਂ ਤੁਸੀਂ ਵੇਖਿਆ ਵੀ ਲੋਕ ਜਿਹੜੇ ਲੋਕਲ ਲੋਕ ਮਿਲਦੇ ਇੱਥੋਂ ਵਾਲੇ ਪਾਕਿਸਤਾਨੀ, ਉਹ ਕਿਸ ਤਰ੍ਹਾਂ ਚਾਹਤ ਕਰਦੇ, ਪਿਆਰ ਕਰਦੇ। ਜਿਹੜਾ ਬੰਦਾ ਚਾਹੁੰਦਾ ਵੀ ਮੈਂ ਪੈਸੇ ਨਹੀਂ ਲਾਉਣੇ, ਉਹ ਮੈਂ ਨਾ ਵੀ ਉਹ ਕਿਸੇ ਵੀ ਘਰ ਚਲ ਜੇ ਨਾ ਪਾਕਿਸਤਾਨ ਆ ਕੇ, ਹਾਂ, ਬਿਲਕੁਲ, ਵੀ ਮੈਂ ਇੱਥੇ ਰਹਿਣਾ, ਕਿਸੇ ਨੇ ਨਾ ਨਹੀਂ ਕਰਨੀ। ਹਾਂ, ਜਦੋਂ ਅਸੀਂ ਆਏ ਨਾ ਤੇ ਵਿਕਾਸ ਨੇ ਆਪਦਾ ਬੂਹਾ ਖੜਕਾਇਆ, ਅਜੇ ਬੂਹਾ ਖੁੱਲਿਆ ਨਹੀਂ ਸੀ, ਨਾਲ ਦਾ ਗੁਆਂਢੀ ਕਹਿੰਦਾ ਜੀ ਇੱਧਰ ਆ ਕੇ ਸਾਡੇ ਵੱਲ ਰਵੋ, ਤੇ ਲੋਕ ਜੱਫੀ ਪਹਿਲਾਂ ਪਾਉਂਦੇ ਨੇ, ਹੱਥ ਬਾਅਦ 'ਚ ਮਿਲਾਉਂਦੇ ਨੇ, ਇੰਨਾ ਪਿਆਰ ਕਰਦੇ ਨੇ ਕਿ ਬੜਾ ਵਧੀਆ ਲੱਗਦਾ। ਵਧੀਆ ਲੱਗਦਾ। ਓਵਰਆਲ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਜੀ, ਬੜਾ ਪੋਜ਼ਿਟਿਵ ਹੈ। ਜਿੰਨਾ ਸੋਚ ਕੇ ਆਏ ਜਿੰਨਾ ਮੈਂ ਸੋਚ ਕੇ ਉਸ ਤੋਂ ਜ਼ਿਆਦਾ ਵਧੀਆ, ਉਸ ਤੋਂ ਜ਼ਿਆਦਾ ਵਧੀਆ। ਹਾਂ, ਬਿਲਕੁਲ। ਚਲੋ ਜੀ, ਇਹ ਹੋਈ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਹਾਂ, ਕਿ ਲੋਕਾਂ ਦੇ ਜਿਹੜਾ ਓਰੀਜਨਲ ਜੋ ਉਹਨਾਂ ਨੇ ਇੱਥੋਂ ਐਕਸਪੀਰੀਅੰਸ ਲਿਆ ਨਾ, ਉਹ ਕੈਮਰੇ ਦੀ ਰਾਹੀਂ ਲੋਕਾਂ ਤੱਕ ਰੱਖਿਆ ਜਾਏ ਕਿ ਪਾਕਿਸਤਾਨ ਆ ਕੇ ਉਹਨਾਂ ਕਿੱਦਾਂ ਦਾ ਪਾਇਆ। ਜੋ ਅਫਵਾਹਾਂ ਨੇ ਉਹ ਤਾਂ ਅਫਵਾਹਾਂ ਹੀ ਰਹਿਣੀਆਂ, ਉਹਨਾਂ ਨੂੰ ਮੱਦੇਨਜ਼ਰ ਵੀ ਰੱਖਣਾ ਚਾਹੀਦਾ, ਤੇ ਉਹਨਾਂ ਨੂੰ ਪਸੇ ਪਰਦਾ ਕਰਕੇ ਸਾਰੇ ਲੋਕ ਇੱਧਰ ਨੂੰ ਜਿਵੇਂ ਗੁਰੂਸਥਾਨ ਨੇ, ਜੇ ਆਪਾਂ ਗਲਤ ਨਾ ਹੋਵਾਂ ਤੇ 80% ਜਿਹੜੀ ਸਿੱਖ ਹਿਸਟਰੀ ਉਹ ਇੱਧਰ ਹੈ ਪੰਜਾਬ ਦੇ ਵਿੱਚ। ਜੇ ਪੁਰਾਤਨ ਬਿਲਡਿੰਗਾਂ, ਗੁਰਦੁਆਰਾ ਸਾਹਿਬਾਨ, ਉਹ ਸਾਰਾ ਕੁਝ ਇੱਧਰ ਹੈ। ਜ਼ਰੂਰ ਆਓ, ਆ ਕੇ ਵੇਖੋ ਵੀ ਇੱਥੋਂ ਦੇ ਲੋਕ ਕਿਸ ਤਰ੍ਹਾਂ ਤੁਹਾਨੂੰ ਟਰੀਟ ਕਰਦੇ। ਬਿਲਕੁਲ ਜੀ, ਤੁਸੀਂ ਇੱਕ ਨਹੀਂ, ਜਿੰਨੇ ਤੁਹਾਡਾ ਸਰਕਲ ਹੈ ਤੁਸੀਂ ਉਹ 'ਚ ਜਾ ਕੇ ਕੋਈ 100-50 ਬੰਦੇ ਨੂੰ ਦੱਸੋ ਵੀ ਉੱਥੇ ਮੇਰੇ ਨਾਲ ਆ ਵਰਤਾਅ ਹੈ। ਹਾਂ, ਬਿਲਕੁਲ ਜੀ। ਆਸਤਾ ਉਹ ਜਿਹੜਾ ਖਲਾ ਜਿਹੜਾ ਉੱਤੇ ਖੋਲ ਚੜਿਆ ਨਾ, ਇੱਕ ਵਾਰ ਲੱਥ ਹੀ ਜਾਏਗਾ। ਬਿਲਕੁਲ, ਬਿਲਕੁਲ। ਕਈ ਮੇਰੇ ਫਰੈਂਡ ਨੇ ਜਿਹੜੇ ਹਰ ਸਾਲ ਇੰਡੀਆ ਆਉਂਦੇ ਨੇ, ਤੇ ਉਹਨਾਂ ਨੂੰ ਮੈਂ ਜਾ ਕੇ ਜੋ ਦੱਸੂਗਾ ਵੀ ਤੁਸੀਂ ਇੰਡੀਆ ਤਾਂ ਜਾਂਦੇ ਰਹਿੰਦੇ ਸੀ, ਵੀ ਅਸੀਂ ਪਾਕਿਸਤਾਨ ਜਾ ਕੇ ਆਓ, ਤੇ ਮੈਨੂੰ ਨਹੀਂ ਲੱਗਦਾ ਵੀ ਉਹ ਨਾ ਆਉਣਗੇ। ਤੇ ਇੱਕ ਵਾਰ ਉੱਥੇ ਜਾ ਕੇ ਰੇਡੀਓ ਤੇ ਇੰਟਰਵਿਊ ਵੀ ਦੇਵਾਂਗੇ। ਬਹੁਤ ਮਿਹਰਬਾਨੀ। ਲੋਕਾਂ ਨੂੰ ਕਵਾਂਗੇ ਵੀ ਸੰਧੂ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ, ਤੁਸੀਂ ਪਹੁੰਚੇ ਪਾਕਿਸਤਾਨ। ਥੈਂਕ ਯੂ ਜੀ, ਤੁਸੀਂ ਬਹੁਤ ਵਧੀਆ ਰੋਲ ਪਲੇ ਕਰ ਰਹੇ ਹੋ ਜੀ ਦੋਨਾਂ
ਭਾਈਚਾਰਿਆਂ ਨੂੰ ਮਿਲਾਉਣ ਦਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਉਹਦਾ ਹੀ ਸਮਰ ਤੁਸੀਂ ਹੋ, ਤੁਸੀਂ ਆਪਾਂ ਇਕੱਠੇ ਹਾਂ ਬੈਠੇ ਬਿਲਕੁਲ ਬਿਲਕੁਲ ਇਹੋ ਹੀ ਪਿਆਰ ਆ ਜੋ ਤੁਸੀਂ ਸਾਨੂੰ ਦੇਣਾ ਤੇ ਅਸੀਂ ਤੁਹਾਨੂੰ ਦੇਣਾ, ਹਾਂਜੀ, ਤੇ ਇਹੋ ਹਾਂਜੀ। ਦੁਨੀਆ ਤੱਕ ਜਦੋਂ ਰੱਖਣਾ ਵਾ ਆਟੋਮੈਟਿਕਲੀ ਹਾਂ ਬਿਲਕੁਲ ਬਿਲਕੁਲ ਆਵਾਜ਼ ਦੂਰ ਤੱਕ ਪਹੁੰਚਣੀ। ਹਾਂਜੀ ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਾਹੁਣੇ ਮਹਿਮਾਨ ਆਉਂਦੇ ਨੇ ਸਾਡੇ ਕੋਲ, ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਸਾਂਝੇ ਕਰਦੇ ਰਹੀਦਾ ਵੈਬ ਦੀ ਰਾਹੀਂ, ਚੈਨਲ ਦੀ ਰਾਹੀਂ। ਸੋ ਕੋਸ਼ਿਸ਼ ਕਰੀਦੀ ਆ ਕਿ ਪਾਕਿਸਤਾਨ ਦਾ ਜੋ ਜੋ ਇਮੇਜ ਅਸਲ ਹੈ, ਜੋ ਮਹਿਮਾਨ ਨਵਾਜ਼ੀ, ਜੋ ਪਾਕਿਸਤਾਨ 'ਚੋਂ ਇਹਨਾਂ ਨੂੰ ਪੰਜਾਬੀਆਂ ਨੂੰ ਪਿਆਰ ਮਿਲਦਾ, ਉਹ ਤੁਹਾਡੇ ਤੱਕ ਰੱਖਿਆ ਜਾਵੇ, ਤਾਂ ਕਿ ਕਿਸ ਤਰ੍ਹਾਂ ਦੀਆਂ ਫੀਲਿੰਗਸ ਲੈ ਕੇ ਆਉਂਦੇ ਤੇ ਕਿਸ ਤਰ੍ਹਾਂ ਦੀਆਂ ਲੈ ਕੇ ਜਾਂਦੇ ਨੇ। ਜੇ ਗੁਰਦੁਆਰਿਆਂ ਦੀ ਗੱਲ ਕਰ ਲਈਏ, ਗੁਰਧਾਮਾਂ ਦੀ ਗੱਲ ਕਰੀਏ, ਜੇ ਵੈਸੇ ਆ ਕੇ ਲੋਕਾਂ 'ਚ ਮਿਲਦੇ ਆ, ਉਹਨਾਂ ਦਾ ਪਿਆਰ ਕਿਸ ਤਰ੍ਹਾਂ ਦਾ। ਸੋ ਇਹਦਾ ਮਕਸਦ ਇਹ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਵੇ। ਉਹ ਪਿਆਰ ਮੁਹੱਬਤ ਅਮਨ ਦਾ ਇੱਕ ਸੁਨਾਹ ਜਿਹੜਾ ਵਾ ਪੂਰੀ ਦੁਨੀਆ ਤੱਕ ਰੱਖਦੇ ਰਹੀਦਾ, ਤੇ ਹੋਪਫੁਲੀ ਰੱਖਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।